अस्सलाम वालेकुम ते चढ़दे पंजाब दे वीरां नूं सत श्री अकाल। की हाल है दोस्तों? मैं तुहाडा वीर राणा खालिद मकबूल। एक गल तुसीं बहुत वारी सुनी होनी है कि जिन्हें लाहौर नहीं वेख्या वो जम्मिया नहीं। ਕੀ ਇਹ 1947 ਤੋਂ ਬਾਅਦ ਜਿਹੜੇ ਸਾਡੇ ਸਿਆਸਤਦਾਨ ਆ ਉਹਨਾਂ ਨੇ ਲਾਹੌਰ ਨੂੰ ਇੰਨਾ ਖੂਬਸੂਰਤ ਬਣਾਤਾ ਜਾਂ ਉਹਦੇ ਵਿੱਚ ਇਹੋ ਜੀ ਕਿਹੜੀ ਵੱਖਰੀ ਗੱਲ ਆ ਵੀ ਅੱਜ ਵੀ ਅਗਰ ਅਸੀਂ ਲਾਹੌਰ ਸ਼ਹਿਰ ਦਾ ਮੁਕਾਬਲਾ ਇਸਲਾਮਾਬਾਦ, ਫੈਸਲਾਬਾਦ ਜਾਂ ਰੋਸ਼ਨੀ ਦੇ ਸ਼ਹਿਰ ਕਰਾਚੀ ਨਾਲ ਵੀ ਕਰੀਏ ਨਾ ਤੇ ਲਾਹੌਰ ਦਾ ਇੱਕ ਵੱਖਰਾ ਹੀ ਅੰਗ ਆ। ਦੋਸਤੋ ਇਹ ਜਿਹੜਾ ਲਾਹੌਰ ਦਾ ਵੱਖਰਾ ਅੰਗ ਹੈ 1947 ਤੋਂ ਬਾਅਦ ਨਹੀਂ ਬਲਕਿ ਇਹ ਹਿੰਦੁਸਤਾਨ ਵੇਲੇ ਦੀ ਇੱਕ ਗੱਲ ਹੈਗੀ ਆ। ਅਸਲ ਦੇ ਵਿੱਚ ਸਾਡੀ ਬਦਕਿਸਮਤੀ ਕੀ ਹੈਗੀ ਆ ਕਿ ਅਸੀਂ ਜਿਹੜੇ ਉਹਨਾਂ ਨੂੰ ਆਪਣਾ ਹੀਰੋ ਕਹਿੰਦੇ ਆ ਜਿਨ੍ਹਾਂ ਨੇ ਜੰਗਾਂ ਲੜੀਆਂ ਜਾਂ ਲੜਾਈਆਂ ਲੜੀਆਂ ਔਰ ਅਸੀਂ ਉਹਨਾਂ ਦੇ ਨਾਮ ਦੇ ਉੱਤੇ ਇਹੋ ਜਿਹੇ ਆਪਣੇ ਜਿਹੜੇ ਵੱਡੇ ਵੱਡੇ ਕੰਮ ਹੈਗੇ ਆ ਉਹ ਉਹਨਾਂ ਦੇ ਨਾਮ ਦੇ ਉੱਤੇ ਅਸੀਂ ਰੱਖਦੇ ਆ। ਮਜ਼ਾਇਲਾਂ ਦੇ ਨਾਮ ਤੇ ਜਹਾਜ਼ਾਂ ਦੇ ਨਾਮ ਅਸੀਂ ਉਹਨਾਂ ਦੇ ਨਾਮ ਨਾਲ ਰੱਖਦੇ ਆ। ਹਾਲਾਂਕਿ ਨਾ ਇੱਥੋਂ ਦਾ ਉਹ ਜੰਮਪਲ ਹੁੰਦੇ ਆ ਨਾ ਇੱਥੋਂ ਦਾ ਵਾਸੀ ਹੁੰਦੇ ਆ। ਲੇਕਿਨ ਜਿਹੜੇ ਇੱਥੋਂ ਦੇ ਵਾਸੀ ਹੈਗੇ ਆ ਜਾਂ ਇੱਥੋਂ ਦੇ ਜਿਹੜੇ ਰਹਿਣ ਵਾਲੇ ਆ ਜਿਨ੍ਹਾਂ ਦਾ ਜੰਮਪਲ ਵੀ ਇੱਥੋਂ ਦਾ ਨਾ ਅਸੀਂ ਉਹਨਾਂ ਦੇ ਨਾਂ ਤੇ ਸਿਰਫ ਸੜਕਾਂ ਦੇ ਨਾਮ ਰੱਖਦੇ ਹੈਗੇ ਆ। ਪਰ ਅਸੀਂ ਉਹਨਾਂ ਦਾ ਆਮ ਜ਼ਿਕਰ ਐਡਾ ਕੋਈ ਨਹੀਂ ਕਰਦੇ ਨਾ ਸਾਡੀ ਕੋਈ, ਕਿਉਂਕਿ ਸਾਡਾ ਕਿਤਾਬਾਂ ਨਾਲ ਲਗਾਅ ਨਹੀਂ ਹੈ, ਅਸੀਂ ਹਿਸਟਰੀ ਨੂੰ ਪੜ੍ਹਦੇ ਨਹੀਂ ਹੈ, ਅਸੀਂ ਇਸ ਗੱਲ ਦੇ ਉੱਤੇ ਗੌਰ ਹੀ ਨਹੀਂ ਕਰਦੇ। ਅਸੀਂ ਅੱਜ ਜਿਹੜੀ ਸ਼ਖਸੀਅਤ ਦੇ ਬਾਰੇ 'ਚ ਗੱਲ ਕਰਾਂਗੇ ਨਾ ਉਹ ਸਿਰਫ ਤੁਸੀਂ ਇੰਨਾ ਕੀ ਜਾਣ ਸਕਦੇ ਆ ਉਹਨਾਂ ਦੇ ਬਾਰੇ 'ਚ ਜਿਹੜਾ ਅਸੀਂ ਜਾਣਦੇ ਹਾਂ ਵੀ ਲਾਹੌਰ ਦੇ ਵਿੱਚ ਇੱਕ ਸਰ ਗੰਗਾ ਰਾਮ ਦੇ ਨਾਮ ਤੋਂ ਇੱਕ ਹਸਪਤਾਲ ਹੈਗਾ ਆ। ਪਰ ਨਹੀਂ, ਇਹ ਸਿਰਫ ਇੱਕ ਹਸਪਤਾਲ ਨਹੀਂ ਹੈ, ਇਹ ਇੱਕ ਪੂਰੀ ਤਾਰੀਖ ਹੈ ਜਿਹਦੇ ਬਾਰੇ 'ਚ ਅਸੀਂ ਅੱਜ ਗੱਲ ਕਰਾਂਗੇ। ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਰਾਣਾ ਸਾਹਿਬ ਜਿਹੜੇ ਸਰ ਗੰਗਾ ਰਾਮ ਸਾਹਿਬ ਆ ਇਹ ਕਿੱਥੇ ਪੈਦਾ ਹੋਏ ਤੇ ਇਹਨਾਂ ਦੀ ਤਾਰੀਖ ਕੀ ਆ? ਜਨਾਬ ਜਿਹੜੇ ਸਰ ਗੰਗਾ ਰਾਮ ਹਨ ਉਹ ਨਾ ਸਿਰਫ ਪੰਜਾਬ ਦੇ ਹੀਰੋ ਉਹ ਬਲਕਿ ਸਾਰੇ ਸਾਡੇ ਹਿੰਦੁਸਤਾਨ ਦੇ ਨਾ ਜਿਹਨੂੰ ਸਬ ਕੰਟੀਨੈਂਟ ਕਹਿ ਦਿੰਦੇ ਅਸੀਂ ਉਹਦੇ ਹੀਰੋ ਆ ਹੈ। ਇੰਨਾ ਵੱਡਾ ਇੰਜੀਨੀਅਰ ਜਿਹੜਾ ਵਾ ਨਾ ਘੱਟ ਹੀ ਆ ਤਾਰੀਖ 'ਚ ਹੋਇਆ ਹੋਵੇ ਕਿ ਇੱਥੇ ਇੱਕ ਯਾਨੀ ਕਿ ਹਿੰਦੁਸਤਾਨ ਦੇ ਪੈਦਾ ਹੋਣ ਵਾਲੇ ਪੁੱਤਰ ਨੇ ਨਾ ਇੱਕ ਸਿਰਫ ਲਾਹੌਰ ਨਹੀਂ ਹੋਰ ਹੀ ਬਹੁਤ ਸਾਰੀ ਜਗ੍ਹਾ ਤੇ ਕੰਮ ਕੀਤਾ। ਲੇਕਿਨ ਅਸੀਂ ਅੱਜ ਸਿਰਫ ਨਾ ਗੱਲ ਕਰਾਂਗੇ ਲਾਹੌਰ ਦੀ ਕਿ ਲਾਹੌਰ ਨੂੰ ਉਹਨਾਂ ਨੇ ਕੀ ਕੁਛ ਦਿੱਤਾ। ਅਗਰ ਸਰ ਗੰਗਾ ਰਾਮ ਨਾ ਹੁੰਦੇ ਤੇ ਫਿਰ ਲਾਹੌਰ ਕਿਸ ਤਰ੍ਹਾਂ ਦਾ ਫਿਰ ਲਾਹੌਰ ਕਿਦਾਂ ਹੈ। ਲਾਹੌਰ ਦੀ ਜਦੋਂ ਖੂਬਸੂਰਤੀ ਦੀ ਗੱਲ ਹੁੰਦੀ ਹੈ ਨਾ ਤੇ ਲਾਹੌਰ ਦੀ ਦੋ ਹੀ ਸ਼ੈਵਾਂ, ਇੱਕ ਲਾਹੌਰ ਦੀ ਨਹਿਰ ਤੇ ਦੂਸਰਾ ਲਾਹੌਰ ਦਾ ਮਾਰ ਰੋਡ। ਫਿਰ ਮੈਂ ਕਹਿੰਦਾ ਕਿ ਮਾਰ ਰੋਡ ਤੇ ਇੰਨੀ ਪੁਰਾਣੀਆਂ ਯਾਨੀ ਕਿ ਯਾਦਦਾਸ਼ਤਾਂ ਵਾ, ਲਿਟਰੇਚਰ ਲਿਖਿਆ ਗਿਆ ਹੈ, ਸਭ ਕੁਛ ਹੈ। ਤੇ ਇਹ ਮਾਰ ਰੋਡ ਜਿਹੜਾ ਵਾ ਨਾ ਇਹ ਗੰਗਾ ਰਾਮ ਦੀ ਮਰਹੂਨੇ ਮਿੰਨਤ ਆ ਹੈ। ਗੰਗਾ ਰਾਮ ਨੇ ਇਹ ਮਾਰ ਰੋਡ ਤੇ ਇਹ ਨਾ ਸਿਰਫ ਸੜਕ ਬਣਾਈ, ਇਹ ਦਰਖਤ ਕਹਿੰਦੇ ਦੁਪਹਿਰ ਗਰਮੀਆਂ ਦੀ ਦੁਪਹਿਰ 'ਚ ਖੁਦ ਮਿਣ ਕੇ ਫਾਸਲੇ ਤੇ ਯਾਨੀ ਕਿ ਦਰਖਤ ਜਿਹੜੇ ਆ ਨਾ ਉਹਨਾਂ ਨੇ ਲਾਏ। ਇੱਕ ਗੰਗਾ ਰਾਮ ਸੀ, ਇੱਕ ਅੰਗਰੇਜ਼ ਇੰਜੀਨੀਅਰ ਸੀ। ਕਹਿੰਦੇ ਜੂਨ ਜੁਲਾਈ ਦੀ ਦੁਪਹਿਰ ਹੁੰਦੀ ਸੀ ਤੇ ਉਹ ਦਰਖਤ ਜਿਹੜਾ ਬਣਾ ਲਗਾਉਂਦੇ ਨੇ। ਤੇ ਹੁਣ ਜਦੋਂ ਅਸੀਂ ਉਹਨਾਂ ਛਾਂ 'ਚ ਗੁਜ਼ਰਦੇ ਆ ਨਾ ਦਰਖਤਾਂ ਦੀ, ਸਾਨੂੰ ਨਹੀਂ ਪਤਾ ਹੈ ਕਿ ਇਹ 150 ਸਾਲ ਪਹਿਲੇ ਪੌਣੇ 200 ਸਾਲ ਪਹਿਲੇ ਪੈਦਾ ਹੋਣ ਵਾਲੇ ਬੰਦੇ ਨੇ ਨਾ ਇਹ ਦਰਖਤ ਇੱਥੇ ਲਾਤੇ। ਉਹਨਾਂ ਨੂੰ ਫੌਤ ਹੋਇਆਂ ਨੂੰ ਵੀ ਕੋਈ 100 ਸਾਲ ਦੇ ਨੇੜੇ ਹੋ ਗਏ, ਲੇਕਿਨ ਉਹਨਾਂ ਦੇ ਦਰਖਤ ਹਾਲੇ ਤੱਕ ਜਿਹੜੇ ਆ ਨਾ ਉਹ ਖੜੇ ਆ। 100 ਸਾਲ ਤੋਂ ਉੱਤੇ ਹੋ ਗਏ। ਹਾਂ 100 ਸਾਲ ਤੋਂ ਉੱਪਰ ਹੋ ਗਿਆ, ਲੇਕਿਨ ਉਹਨਾਂ ਦਾ ਹੁਣ ਵੀ ਦਰਖਤ ਜਿਹੜੇ ਆ ਨਾ ਉਹਨਾਂ ਦੇ ਉਹ ਖੜੇ ਆ। ਹੁਣ ਅਗਰ ਜੇ ਬਿਲਡਿੰਗਾਂ ਦੀ ਗੱਲ ਮੈਂ ਕਿਹੜੀ ਬਿਲਡਿੰਗ ਯਾਨੀ ਕਿ ਜ਼ਿਕਰ ਕਰਾਂ ਕਿ ਐਚੀਸਨ ਕਾਲਜ, GPO ਜਨਰਲ ਪੋਸਟ ਆਫਿਸ ਬਿਲਡਿੰਗ, ਮਿਓ ਸਕੂਲ ਆਫ ਆਰਟਸ ਜਿਹੜਾ ਕਿ ਨੈਸ਼ਨਲ ਕਾਲਜ ਆਫ ਆਰਟਸ ਆ ਜਿੱਥੇ ਮੈਨੂੰ ਵੀ ਕੁਛ ਪੜ੍ਹਨ ਦਾ ਸਕ੍ਰਿਪਟ ਰਾਈਟਿੰਗ ਦਾ ਇਤਫਾਕ ਹੋਇਆ। ਸਾਡੇ ਗੌਰਮੈਂਟ ਕਾਲਜ ਦਾ ਕੈਮਿਸਟਰੀ ਬਲਾਕ ਜਿਹੜਾ ਵਾ, ਤੇ ਫਿਰ ਉਸ ਤੋਂ ਇਲਾਵਾ ਗੰਗਾ ਰਾਮ ਦਾ ਜਿਹੜਾ ਹਸਪੀਟਲ ਆ ਇਹ, ਫਿਰ ਜਿਹੜਾ ਅੱਜ ਕੱਲ੍ਹ ਬੈਂਕਿੰਗ ਐਂਡ ਫਾਈਨਾਂਸ ਦਾ ਅਦਾਰਾ ਵਾ ਹੈਲੇ ਕਾਲਜ ਇਹ, ਫਿਰ ਲੇਡੀ ਮੈਕਲੇਗਨ ਸਕੂਲ, ਫਿਰ ਯਾਨੀ ਕਿ ਹੁਣ ਜਿੱਥੇ ਲਾਹੌਰ ਕਾਲਜ ਆ ਇਹ ਵੀ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਦੀ ਡਿਜ਼ਾਈਨ ਕਰਦੀ ਹੈ। ਵੂਮਨ ਦਾ ਜਿਹੜਾ ਖਵਾਤੀਨ ਦਾ ਕਾਲਜ ਹੈ ਜੀ ਉਹ ਵੀ ਉਹਨਾਂ ਦਾ। ਹਾਂ ਬਿਲਕੁਲ ਉਹਨਾਂ ਦਾ, ਯਾਨੀ ਕਿ ਸਾਰੀਆਂ ਬਿਲਡਿੰਗਾਂ ਉਹਨਾਂ ਨੇ ਯਾਨੀ ਕਿ ਜਿਹੜੀਆਂ ਉਹਨਾਂ ਡਿਜ਼ਾਈਨ ਕੀਤੀਆਂ ਬਣਾਈਆਂ। ਔਰ ਇਹ ਬਿਲਡਿੰਗਾਂ ਦੇਖਦੇ ਸਾਰ ਹੀ ਪਤਾ ਲੱਗ ਜਾਂਦਾ ਵੀ ਇਹ ਕਿਸੇ ਇੱਕੋ ਬੰਦੇ ਨੇ, ਕਿਉਂਕਿ ਇਹਦੇ 'ਚ ਉਹ ਨਾ ਰੰਗ ਜਿਹੜਾ ਵਾ ਉਹ ਇਸਲਾਮੀ ਵੀ ਤੇ ਇੱਥੇ ਦਾ ਲੋਕਲ ਦੋਨੇ ਯਾਨੀ ਕਿ ਜਿਹੜਾ ਵਾ ਨਾ ਉਹ ਹੈ ਆ ਉਹੀ ਯਾਨੀ ਕਿ ਮੀਨਾਰ ਆ ਜ਼ਿਆਦਾਤਰ ਬਿਲਡਿੰਗਾਂ 'ਚ, ਤੇ ਉਹਨਾਂ ਦਾ ਲੇਕਿਨ ਇਹ ਸ਼ਾਨ ਬਹੁਤ ਜ਼ਬਰਦਸਤ ਯਾਨੀ ਕਿ ਜਿਹੜਾ ਵਾ ਨਾ ਹੈ ਆ। ਤੇ ਉਹ ਜਨਾਬ ਇਹ ਸਭ ਕੁਛ ਕਰਨ ਵਾਲੇ ਗੰਗਾ ਰਾਮ ਜਿਹੜੇ ਆ ਨਾ ਉਹ ਹੁਣ ਥੋੜ੍ਹਾ ਜਿਹਾ ਤਾਰਫ ਉਹਨਾਂ ਦਾ ਕਰਾ ਦਈਏ ਵੀ ਮੰਗਟਾਂ ਵਾਲੇ ਪੈਦਾ ਹੋਏ ਤੇ 13 ਅਪ੍ਰੈਲ 1851 ਨੂੰ
ਵਾਲਾ ਸਾਹਿਬ ਉਹਨਾਂ ਦੇ ਜਿਹੜੇ ਆ ਨਾ ਪੁਲਿਸ ਸੀ, ਬਾਅਦ ਵਿੱਚ ਉਹਨਾਂ ਨੇ ਮੰਗਟਾਂ ਵਾਲੇ ਸੀ, ਇੱਥੋਂ ਉਹਨਾਂ ਨੇ ਨੌਕਰੀ ਛੱਡੀ ਤੇ ਚਲੇ ਗਏ ਉਹ ਅੰਮ੍ਰਿਤਸਰ। ਉੱਥੇ ਉਹਨਾਂ ਨੇ ਨਾ ਅਦਾਲਤਾਂ 'ਚ ਜੌਬ ਕਰ ਲਈ। ਗੰਗਾ ਰਾਮ ਨੇ ਉੱਥੋਂ ਕੀ ਪੜ੍ਹੇ ਆ ਮੈਟ੍ਰਿਕ, ਫਿਰ ਉਸ ਤੋਂ ਬਾਅਦ ਗੌਰਮੈਂਟ ਕਾਲਜ ਯੂਨੀਵਰਸਿਟੀ ਤੋਂ ਉਹਨਾਂ ਨੇ ਦਾਖਲਾ ਲਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਜਿਹੜਾ ਥਾਮਸਨ ਕਾਲਜ ਆ, ਜਿਹਨੂੰ ਅੱਜ ਕੱਲ੍ਹ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੁੜਕੀ ਕਿਹਾ ਜਾਂਦਾ ਵਾ। ਤੇ ਉੱਥੋਂ ਪੜ੍ਹੇ ਤੇ ਬਹੁਤ ਸ਼ਾਨਦਾਰ ਤਰੀਕੇ ਨਾਲ ਯਾਨੀ ਕਿ ਜਿਹੜਾ ਵਾ ਨਾ ਪੜ੍ਹੇ। ਉਸ ਤੋਂ ਬਾਅਦ ਜਲਦੀ ਉਹਨਾਂ ਨੂੰ ਯਾਨੀ ਕਿ ਸਰਕਾਰੀ ਯਾਨੀ ਕਿ ਕਾਫੀ ਸਾਰੀਆਂ ਅਸਾਈਨਮੈਂਟਾਂ ਮਿਲੀਆਂ ਅੰਗਰੇਜ਼ ਦੇ ਰਾਜ 'ਚ, ਲੇਕਿਨ ਉਹਨਾਂ ਨੇ 1903 'ਚ ਉਹਨਾਂ ਨੂੰ ਰਾਏ ਬਹਾਦਰ ਦਾ ਵੀ ਖਿਤਾਬ ਮਿਲਿਆ। ਤੇ ਇੱਥੇ ਕੀ ਉਹਨਾਂ ਨੇ ਨਾ ਨੌਕਰੀ ਛੱਡ ਕੇ ਤੇ ਸਾਹੀਵਾਲ ਮਿੰਟਗੁਮਰੀ ਜਿਹੜਾ ਵਾ ਨਾ, ਇੱਥੇ ਕੋਈ 50,000 ਏਕੜ ਜ਼ਮੀਨ ਜਿਹੜੀ ਆ ਨਾ ਲਈ ਗੌਰਮੈਂਟ ਕੋਲੋਂ ਲੀਜ਼ ਤੇ। ਇਹ ਵੀਰਾਨ ਬੰਜਰ ਜਗ੍ਹਾ ਜਿਹੜੀ ਸੀ ਨਾ, ਇਹਨੂੰ ਜਨਾਬ ਉਹਨਾਂ ਨੇ ਕੋਈ ਹਜ਼ਾਰਾਂ ਮੀਲ ਦੇ ਪੱਕੇ ਯਾਨੀ ਕਿ ਹਜ਼ਾਰਾਂ ਮੀਲ ਦੇ ਖਾਲੇ ਬਣਾ ਕੇ ਇੱਥੇ ਸਰਾਬ ਕੀਤਾ। ਉਹ ਉੱਥੇ ਕੋਈ ਥਰਮਲ ਹਾਈਡਰੋ ਇਲੈਕਟ੍ਰਿਕ ਪਾਵਰ ਜਿਹੜਾ ਵਾ ਨਾ ਉਹ ਬਣਾਇਆ। ਤੇ ਇਹ ਇੱਥੇ ਜ਼ਰਾਤ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਦਿਲਚਸਪੀ ਸੀ ਤੇ ਉਹਨਾਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਜਗ੍ਹਾ ਤੇ ਲੈਲਪੁਰ ਵੀ ਉਹਨਾਂ ਨੇ ਜਗ੍ਹਾ ਲਈ, ਉਹਨੂੰ ਵੀ ਆਬਾਦ ਕੀਤਾ ਤੇ ਬਹੁਤ ਸਾਰੀਆਂ ਗੱਲਾਂ ਹੈ। ਹਾਂਜੀ, ਰਾਣਾ ਸਾਹਿਬ ਨੇ ਜਿੱਦਾਂ ਕਿ ਦੱਸਿਆ ਆ ਕਿ ਉਹ ਮਾਂਗਟਾਂ ਵਾਲਾ ਜਿਹੜਾ ਹੈਗਾ ਨਾ ਜੀ, ਇਹ ਸਾਡੇ ਸ਼ੇਖੂਪੁਰਾ ਦੇ ਵਿੱਚ ਆਂਦਾ। ਤੇ ਹੁਣ ਜਿਹੜਾ ਉਸ ਟਾਈਮ ਬ੍ਰਿਟਿਸ਼ ਉਹਦੇ ਹੀ ਗੱਲ ਮੈਂ ਕਰਦਾ ਪਿਆ, ਲੇਕਿਨ ਹੁਣ ਇਹ ਜ਼ਿਲ੍ਹਾ ਨਨਕਾਣਾ ਜਿਹੜਾ ਆ ਉਹਦੇ ਵਿੱਚ ਆਂਦਾ ਆ। ਉੱਥੇ ਉਹਨਾਂ ਦੀ ਪੈਦਾਇਸ਼ ਹੋਈ ਸੀ ਤੇ ਉਹਨਾਂ ਦੇ ਜਿਹੜੇ ਵਾਲਿਦ ਸੀ ਉਹਨਾਂ ਦਾ ਨਾਮ ਸੀ ਦੌਲਤ ਰਾਮ। ਠੀਕ ਹੈ ਜੀ। ਤੇ ਤੁਸੀਂ ਇਹ ਦੇਖੋ ਕਿ ਲਾਹੌਰ ਦੀ ਐਸੀ ਕੋਈ ਬਿਲਡਿੰਗ ਨਹੀਂ ਹੈਗੀ, ਇਮਾਰਤ ਨਹੀਂ ਹੈਗੀ ਜਿਹੜੀ ਉਹਨਾਂ ਨੇ ਜਿਹਦਾ ਨਕਸ਼ਾ ਉਹਨਾਂ ਨੇ ਨਹੀਂ ਬਣਾਇਆ। ਲੇਕਿਨ ਇੱਕ ਇਹ ਆ ਕਿ ਉਹ ਹੈ ਤੇ ਇੰਜੀਨੀਅਰ ਸੀ, ਲੇਕਿਨ ਉਹਨਾਂ ਦਾ ਜ਼ਰਾਤ ਦੇ ਨਾਲ ਬੜਾ ਲਗਾਅ ਸੀਗਾ। ਇੱਕ ਦਫਾ ਉਹਨਾਂ ਨੂੰ ਕਿਸੇ ਨੇ ਇੱਕ ਸਵਾਲ ਕੀਤਾ ਕਿ ਯਾਰ ਜਿਹੜਾ ਕਲਚਰ ਹੈਗਾ ਆ ਉਹ ਕੀ ਹੁੰਦਾ। ਉਹਨਾਂ ਨੇ ਕਿਹਾ ਕਲਚਰ, ਮੈਂ ਕਿਸੇ ਕਲਚਰ ਨੂੰ ਨਹੀਂ ਜਾਣਦਾ, ਮੈਂ ਸਿਰਫ ਐਗਰੀਕਲਚਰ ਨੂੰ ਜਾਣਦਾ। ਤੇ ਉਹਨਾਂ ਨੇ ਐਗਰੀਕਲਚਰ ਤੇ ਰਾਣਾ ਸਾਹਿਬ ਬੜਾ ਕੰਮ ਕੀਤਾ। ਵੀ ਇਹ ਤੁਸੀਂ ਇਹ ਦੇਖੋ ਕਿ ਜਿਹੜੇ ਤੁਸੀਂ ਮਿੰਟਗੁਮਰੀ ਸੀ ਉਸ ਵੇਲੇ ਦੇ ਜਿਹੜਾ ਸਾਹੀਵਾਲ ਸੀ, ਵੀ ਇਹ ਜਿਹੜਾ ਇਹ ਸਹਿਰਾਈ ਸੀ, ਇੱਥੇ ਜੰਗਲ ਬਿਆਬਾਨ ਸੀਗਾ। ਉਹਨਾਂ ਨੇ ਸਿਰਫ 3 ਸਾਲਾਂ ਦੇ ਵਿੱਚ ਇਹਨੂੰ ਜਨਾਬ ਜੀ ਆਬਾਦ ਕਰਕੇ ਤੇ ਇੱਥੇ ਜੀ ਲਹਿਰਾਂ ਬਹਿਰਾਂ ਕਰਤੀਆਂ। ਦੇਖੋ ਜੀ, ਜਿਹੜਾ ਕੰਮ ਸਾਡੇ ਕੋਲ ਹੁਣ ਇੰਨੀਆਂ ਜਦੀਦ ਮਸ਼ੀਨਰੀ ਹੁੰਦੇ ਹੈ, ਇੰਨੀਆਂ ਗੌਰਮੈਂਟਾਂ ਹੁੰਦੇ ਹੈ, ਉਹਨਾਂ ਨੇ ਅੱਛਾ ਫਿਰ ਇਹ ਉਹਨਾਂ ਨੇ ਕਿਸੇ ਗੌਰਮੈਂਟ ਖਾਤੇ 'ਚ ਨਹੀਂ, ਇਹ ਉਹਨਾਂ ਨੇ ਆਪਣੇ ਪੱਲਿਓਂ ਕੀਤਾ ਸੀ ਕਿ ਉਹਨਾਂ ਨੇ ਜਿਹੜੇ ਖਾਲੇ ਬਣਾਏ ਉਹ ਆਪਣੇ ਸਾਰਾ ਕੁਝ ਨਾ, ਯਾਨੀ ਕਿ ਅੱਜ ਕੱਲ੍ਹ ਦੇ ਦੌਰ 'ਚ ਵੀ ਕੋਈ ਇਕੱਲਾ ਬੰਦਾ ਇਸ ਹਿਸਾਬ ਦਾ ਕੰਮ ਨਹੀਂ ਕਰ ਸਕਦਾ ਜਿਹੜਾ ਕਿ ਉਹਨਾਂ ਨੇ 125 ਸਾਲ ਪਹਿਲੇ ਜਿਹੜਾ ਵਾ ਨਾ ਕਰ ਦਿੱਤਾ। ਤੇ ਉਹਨਾਂ ਨੇ ਦੇਖੋ ਜੀ, ਉਹਨਾਂ ਨੇ 1920 ਚ ਜਿਹੜਾ ਦੂਸਰਾ ਸਾਰਾ ਸਿਸਟਮ ਹੈਗਾ ਲਾਹੌਰ ਵਾਲਾ ਇਮਾਰਤਾਂ ਵਾਲਾ, ਇਹ ਸਿਰਫ 7 ਸਾਲ ਦੇ ਅਰਸੇ ਦੇ ਵਿੱਚ ਜਿਹੜਾ ਇੰਨੀ ਡਿਵੈਲਪਮੈਂਟ ਵੀ ਅੱਜ ਵੀ ਲਾਹੌਰ ਨੂੰ ਲੋਕ ਕਹਿੰਦੇ ਆ ਕਿ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ। ਤੇ ਦੂਜਾ ਉਹਨਾਂ ਦਾ ਜੀ ਇੱਥੇ ਫੈਸਲਾਬਾਦ ਦੇ ਲਾਗੇ ਇੱਕ ਘੋੜਾ ਟ੍ਰੇਨ ਵਾਲੀ, ਉਹ ਕਿਵੇਂ? ਬਿਲਕੁਲ, ਉਹ ਹੈ ਜਿਹੜਾ ਪਿੰਡ ਆ ਨਾ ਉਹ ਗੰਗਾਪੁਰ, ਉਹ ਬਚਾਣੇ ਤੋਂ ਇਹ ਜਿਹੜੀ ਹੈ ਆ ਰਹੀ ਆ ਰੇਲਵੇ ਲਾਈਨ ਲਾਹੌਰੋਂ ਸ਼ੋਰਕੋਟ ਵਾਲੀ, ਇਹਦੇ ਬਚਾਣੇ ਤੋਂ ਯਾਨੀ ਕਿ ਜਿਹੜਾ ਬੰਨ ਨਿਕਲਦੀ ਆ ਲਾਈਨ, ਤੇ ਉਹ ਛੋਟੀ ਜਿਹੀ ਪਟੜੀ ਆ, ਉਹਦੇ ਤੇ ਘੋੜੇ ਚੱਲਦੇ ਸੀ। ਅੱਛਾ, ਉਹਦੇ 'ਚ ਇਹ ਹੁੰਦਾ ਸੀ ਕਿ 2 ਹੁੰਦੀਆਂ ਸੀ ਨਾ ਲਾਈਨਾਂ ਤੇ ਘੋੜੇ ਚੱਲਦੇ, ਅਗਲੇ ਪਾਸੇ ਜਦੋਂ ਦੂਸਰੇ ਪਾਸੋਂ ਆ ਜਾਂਦੀ ਸੀ ਤੇ ਫਿਰ ਉਹ ਨਾ ਘੋੜਿਆਂ ਨੂੰ ਬਦਲ ਕੇ ਨਾ ਇੱਧਰਲੇ ਪਾਸੇ ਲਾ ਦਿੰਦੇ ਸੀ ਤੇ ਉੱਧਰ ਨੂੰ ਉੱਧਰ ਸਵਾਰੀਆਂ ਉੱਧਰ ਸ਼ਿਫਟ ਹੋ ਜਾਂਦੇ। ਉਹ ਕਾਫੀ ਬਾਹਰੋਂ ਬੰਦ ਹੋਈ ਚੱਲੀ 2010 ਦੇ ਵਿੱਚ ਫਿਰ, ਲੇਕਿਨ ਉਹ ਹੁਣ ਬਿਲਕੁਲ ਨਾ ਜਿਹੜਾ ਵਾ ਬੰਦ ਹੈ ਆ। ਤੇ ਬੜਾ ਤਾਰੀਖੀ ਯਾਦਗਾਰ ਉਹ ਜਿਹੜੀ ਹੈ ਨਾ ਹੈ, ਤੇ ਉਹ ਵੀ ਗੰਗਾ ਰਾਮ। ਹਾਂਜੀ, ਉਹ ਗੰਗਾ ਰਾਮ ਸਾਹਿਬ ਦੀ ਆ ਤੇ ਉਹ ਪਿੰਡ ਦਾ ਨਾਮ ਹੈਗਾ ਜੀ ਗੰਗਾਪੁਰ। ਹਾਂਜੀ, ਤੇ ਇੱਕ ਉਹਨੂੰ ਉਸ ਪਿੰਡ ਨੂੰ ਵੀ ਉਹਨਾਂ ਨੇ 2000 ਏਕੜ ਜਿਹੜੀ ਜ਼ਮੀਨ ਹੈ ਨਾ ਜੀ, ਉਹ ਲੀਜ਼ ਤੇ ਲੈ ਕੇ ਉੱਥੇ ਵੀ ਉਹਨਾਂ ਨੇ ਇਹ ਕੰਮ ਕੀਤਾ ਸੀ। ਕਿਆ ਬਾਤ ਆ। ਦੇ ਅਸਲ 'ਚ ਰਾਣਾ ਸਾਹਿਬ ਇਹ ਵਜ੍ਹਾ ਇਹ ਹੈਗੀ ਆ ਕਿ ਅਸੀਂ ਇਹੋ ਜਿਹੇ ਹੀਰੋ ਜਿਹੜੇ ਸਾਡੇ ਹੈਗੇ ਆ, ਜਿਹੜੇ ਹਕੀਕੀ ਹੀਰੋ ਆ, ਉਹਨਾਂ ਨੂੰ ਅਸੀਂ ਕਿਉਂ ਭੁੱਲ ਗਏ ਹੋਏ ਆ? ਅਸਲ ਜੀ ਦੱਸਾਂ ਕਿਆ ਵਾ, ਇੱਕ ਤਾਂ ਅਸੀਂ ਨਾ ਮਜ਼ਹਬ ਤੇ ਵੰਡਣਾ ਸ਼ੁਰੂ ਕਰ ਦਿੱਤਾ ਹੀਰੋ ਵੀ ਇਹ ਜੀ ਮੁਸਲਮਾਨਾਂ ਦੇ, ਇਹ ਸਿੱਖਾਂ ਦੇ, ਇਹ ਹਿੰਦੂਆਂ ਦੇ।
ਹੁਣ ਕਿਉਂਕਿ ਪੰਜਾਬ 'ਚ ਫਿਰ ਵੀ ਮੁਸਲਮਾਨ ਤੇ ਸਿੱਖ ਤਾਂ ਕਾਫੀ ਤਾਦਾਦ 'ਚ ਹਨ, ਕਿਉਂਕਿ ਇਹ ਹਿੰਦੂ ਸੀ, ਇਹਨਾਂ ਦਾ ਉਹਨਾਂ ਉਸ ਤਰ੍ਹਾਂ ਮੈਂਸ਼ਨ ਨਹੀਂ ਹੋਇਆ ਜਿਸ ਤਰ੍ਹਾਂ ਹੋਣਾ, ਜਿੰਨਾ ਵੱਡਾ ਕੱਦ ਕਾਠ ਹੈ ਨਾ ਇਹਨਾਂ ਦਾ, ਇਹ ਹੋਣਾ ਚਾਹੀਦਾ ਸੀ। ਹੁਣ ਤੁਸੀਂ ਨਾਲੇ ਫਿਰ ਤਰੀਕ ਦੀ ਕਿਤਾਬਾਂ 'ਚ ਤੁਸੀਂ ਜਗ੍ਹਾ ਦਿੰਦੇ ਆ ਨਾ, ਜਦੋਂ ਇੱਥੇ ਤਾਂ ਹਰ 5-7 ਸਾਲ ਬਾਅਦ ਤਰੀਕ ਦੀਆਂ ਕਿਤਾਬਾਂ ਬਦਲਦੀਆਂ ਰਹਿੰਦੀਆਂ ਵਾ। ਇਹ ਤਾਂ ਬੱਚਿਆਂ ਦੇ ਸਿਲੇਬਸ ਤੇ ਜਾਣਾ ਚਾਹੀਦਾ। ਹਾਂ, ਬੱਚਿਆਂ ਦੇ, ਇਹ ਤਾਂ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਗੰਗਾ ਰਾਮ ਕੌਣ ਸੀ। ਹਾਂਜੀ ਹੈ ਤੂੰ ਹੁਣ ਦੇਖੋ ਲਾਹੌਰ ਦਾ ਪਤਾ ਵਾ, ਲਾਹੌਰ ਦੀ ਕੱਲੀ ਬਿਲਡਿੰਗ ਦਾ ਪਤਾ ਵਾ, ਲੇਕਿਨ ਇਹ ਨਹੀਂ ਪਤਾ ਕਿ ਬਿਲਡਿੰਗ ਬਣਾਈ ਕਿੰਨੇ ਹੈ। ਇਹ ਸਾਡੀ ਬੜੀ ਬਦਕਿਸਮਤੀ ਦੀ ਗੱਲ ਹੈਗੀ ਹੈ ਜੀ ਰਾਣਾ ਸਾਹਿਬ। ਇਸ ਪਾਸੇ ਦਰਅਸਲ ਧਿਆਨ ਕੋਈ ਨਹੀਂ ਹੈ। ਕਹਿੰਦੇ ਆ ਕਿ ਜਿਸ ਨਹੀਂ ਧਿਆਨ ਆ ਜੀ, ਉਹ ਬਹੁਤ ਗੌਰ ਦਾ ਧਿਆਨ, ਉਹ ਬੜੇ ਧਿਆਨ ਨਾਲ ਚੀਜ਼ਾਂ ਕੱਢਦੇ ਆ। ਧਿਆਨ ਫਿਰ ਜ਼ਿਆਦਾ, ਹਾਂ ਧਿਆਨ ਜ਼ਿਆਦਾ ਵਾ। ਹਾਂ ਇਹ ਨਹੀਂ ਹੈ। ਕਹਿੰਦੇ ਆ ਵੀ ਜਿਸ ਟਾਈਮ ਹੈਲੇ ਕਾਲਜ, ਕਾਮਰਸ ਕਾਲਜ ਹੈ ਨਾ ਜੀ, ਕਹਿੰਦੇ ਕਿ ਉਹਨਾਂ ਨੇ ਉਹ ਜਾ ਕੇ ਆਏ ਬਾਹਰ, ਗੇੜਾ ਮਾਰ ਕੇ ਆਏ ਨਾ, ਵੇਖ ਕੇ ਇੱਧਰ ਉੱਧਰੋਂ ਦੇਖਿਆ, ਉਹਨਾਂ ਨੇ ਆ ਕੇ ਦੇਖਿਆ ਵੀ ਹੁਣ ਕਮੀ ਕੀ ਰਹਿ ਗਈ ਆ। ਉਹਨਾਂ ਨੇ ਫਿਰ ਹੈਲੇ ਕਾਲਜ ਦੀ ਬੁਨਿਆਦ ਰੱਖੀ ਕਿ ਯਾਰ ਇਹ ਜਿਹੜਾ ਬਿਜ਼ਨਸ ਥੱਲੇ ਆ, ਇਸ ਪਾਸੇ ਨੂੰ ਦੁਨੀਆ ਦੇਖੋ। ਅੱਜ ਦੀ ਜਿਹੜੀ ਸੋਚ ਹੈ ਨਾ ਜੀ, ਉਸ ਟਾਈਮ ਉਸ ਬੰਦੇ ਦੀ ਸੋਚ ਸੀ। ਹਾਂ ਦੇਖੋ ਜੀ, ਉਹ 10 ਜੁਲਾਈ 1927 ਨੂੰ ਫੌਤ ਵੀ ਹੋ ਗਈ। ਹੈ ਤੇ ਯਾਨੀ ਕਿ 20 ਸਾਲ ਪਹਿਲੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ 20 ਸਾਲ ਪਹਿਲੇ ਉਹਨਾਂ ਦਾ ਜਿੰਨਾ ਕੰਮ ਹੈ ਨਾ, ਉਹ ਤਕਰੀਬਨ ਇਹ 27 ਸਾਲਾਂ ਦਾ ਹੀ ਕੰਮ ਹੈ, 1900 ਤੋਂ ਲੈ ਕੇ 1927 ਤੱਕ। ਹਾਂਜੀ, ਜਿਹੜੀ ਇਹ 1973 ਦੀ ਆ, ਜਿਹੜੀ ਇਹ ਫੈਸਲਾ ਆ ਜਿਹੜਾ ਮਿੰਡ ਘੁਮਰੀ ਵਾਲਾ ਸੀ ਨਾ, ਸਾਹੀਵਾਲ ਵਾਲਾ ਪ੍ਰੋਜੈਕਟ, ਇਹ 1973 ਤੋਂ 76 ਤੱਕ ਉਹਨਾਂ ਨੇ, ਇਹ 1873 ਤੋਂ 1876। ਹਾਂ, ਕਿਉਂਕਿ ਇਹ ਅਸਲ 'ਚ ਜਦੋਂ 71 'ਚ ਤਕਰੀਬਨ ਇਹ ਪੜ੍ਹ ਚੁੱਕੇ ਸੀ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਨਾ ਉਹ ਕੀਤਾ। ਤੇ ਲੇਕਿਨ ਇਹਨਾਂ ਦਾ ਜਿਹੜਾ ਜ਼ਿਆਦਾ ਕੰਮ ਜਿਹੜਾ ਵਾ ਨਾ, ਉਹ ਹੈ 1903 ਤੋਂ ਬਾਅਦ, ਜਦੋਂ ਇਹਨਾਂ ਨੇ ਗਵਰਨਮੈਂਟ ਦੀ ਨੌਕਰੀ ਛੱਡ ਦਿੱਤੀ ਨਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਕੰਮ ਜਿਹੜਾ ਵਾ ਨਾ ਜ਼ਿਆਦਾ। ਹਾਂਜੀ, ਇਹਨਾਂ ਨੂੰ 2 ਖਿਤਾਬ ਮਿਲੇ ਜੀ, ਇੱਕ ਰਾਏ ਬਹਾਦਰ, ਇੱਕ ਸਰ ਦਾ। 2 ਖਿਤਾਬ ਇਹਨਾਂ ਨੂੰ ਮਿਲੇ ਹੈਗੇ ਆ। ਉਹ ਰਾਏ ਬਹਾਦਰ ਦਾ ਖਿਤਾਬ ਜਿਹੜਾ ਵਾ 1903 ਚ ਮਿਲਿਆ ਸੀ, ਤੇ ਜਿਹੜਾ ਸਰ ਦਾ ਖਿਤਾਬ ਆ ਉਹ 1912 ਚ ਜਿਹੜਾ। ਉਹ 1912 ਠੀਕ ਹੈ। ਅੱਛਾ ਜੀ ਰਾਣਾ ਸਾਹਿਬ, ਇਹ ਉਸ ਟਾਈਮ ਦੇਖੋ, ਇਹ ਨਾ ਤਾਂ ਪਾਕਿਸਤਾਨ ਸੀ, ਨਾ ਹੀ ਇਹ ਹਿੰਦੁਸਤਾਨ ਸੀ, ਯਾਨੀ ਕਿ 2 ਅਲੱਗ ਰਿਆਸਤਾਂ ਜਾਂ 2 ਮੁਲਕ ਨਹੀਂ ਸੀਗੇ, ਇੱਕੋ ਮੁਲਕ ਸੀ। ਕੀ ਗੱਲ ਇਹਨਾਂ ਨੇ ਸਾਰੀ ਤਵੱਜਾ ਜਿਹੜੀ ਆ ਇਹ ਲਹਿੰਦੇ ਪੰਜਾਬ ਵੱਲੇ ਰੱਖੀ ਜਾਂ ਕਿ ਇੰਡੀਆ ਵੱਲੇ? ਨਹੀਂ, ਇਹਨਾਂ ਦਾ ਚੜ੍ਹਦੇ ਪੰਜਾਬ ਵਿੱਚ ਹਰ ਜਗ੍ਹਾ ਤੇ ਕੰਮ ਹੈ ਆ। ਇਹਨਾਂ ਨੇ ਰਿਆਸਤ ਪਟਿਆਲਾ 'ਚ ਜਿਹੜਾ ਵਾ ਨਾ ਬੜਾ ਕੰਮ ਕੀਤਾ, ਉੱਥੇ ਦੀ ਕਾਫੀ ਸਾਰੀ ਬਿਲਡਿੰਗਾਂ ਜਿਹੜੀਆਂ ਵਾ ਨਾ ਇਹਨਾਂ ਨੇ ਡਿਜ਼ਾਈਨ ਕੀਤੀਆਂ। ਫਿਰ ਇਹਨਾਂ ਇਹੀ ਯਾਨੀ ਕਿ ਇਹਨਾਂ ਦੀ ਖਿਦਮਤ ਦੇਖਦੇ ਹੋਏ 1951 'ਚ ਨਾ ਇੰਡੀਆ 'ਚ ਜਿਹੜਾ ਇੱਕ ਗੰਗਾ ਰਾਮ ਦੇ ਨਾਮ ਤੋਂ ਦਿੱਲੀ 'ਚ ਹਸਪਤਾਲ ਜਿਹੜਾ ਵਾ ਨਾ ਬਣਾਇਆ ਗਿਆ। ਤੇ ਬਾਕੀ ਇਹਨਾਂ ਦਾ ਫਿਰ ਉਹ ਇੱਕ ਮੰਟੋ ਦਾ ਅਫਸਾਨੇ 'ਚ ਵੀ ਬੜਾ ਜ਼ਿਕਰ ਆ ਵੀ ਉਹ ਵੀ ਬੜੀ ਅੱਛੀ ਤਨਕੀਦ ਆ ਕਿ ਲੋਕੀ ਜਿਹੜੇ ਹੀਰੋਆਂ ਨੂੰ ਯਾਦ ਨਹੀਂ ਰੱਖਦੇ। ਉੱਥੇ ਕੋਈ ਬਲਵਾ ਹੁੰਦਾ ਵਾ ਤੇ ਉਹ ਬਾਅਦ 'ਚ ਮੁਜੱਸਮੇ ਨੂੰ ਯਾਨੀ ਕਿ ਭੰਨ ਤੋੜਨ ਦੀ ਕੋਸ਼ਿਸ਼ ਕਰਦੇ ਆ, ਤੇ ਬਾਅਦ ਫਿਰ ਜਦੋਂ ਪੁਲਿਸ ਆ ਜਾਂਦੀ ਆ ਤੇ ਜ਼ਖਮੀ ਫਿਰ ਉੱਥੋਂ ਕੋਈ ਬੰਦਾ ਕਹਿੰਦਾ ਵੀ ਇਹਨਾਂ ਨੂੰ ਗੰਗਾ ਰਾਮ ਹਸਪਤਾਲ ਲੈ ਚੱਲੋ। ਨਹੀਂ, ਇਹ ਅਫਸਾਨਾ ਨਹੀਂ ਹੈ ਜੀ, ਇਹ 1947 ਦੇ ਵਿੱਚ ਇਹ ਹਕੀਕਤ ਹੈ ਜੀ। ਜਿਸ ਟਾਈਮ ਇਹ ਵੰਡ ਹੋਈ ਨਾ ਜੀ, ਇਹਨਾਂ ਦਾ ਮੁਜੱਸਮਾ ਉੱਥੇ ਮਾਲ ਰੋਡ ਤੇ ਨਸਬ ਸੀਗਾ। ਉਹ ਲੋਕਾਂ ਨੇ ਜਨਾਬ ਜੀ ਇਹਨੂੰ ਭੰਨਿਆ ਜਾ ਕੇ, ਬਲਕਿ ਇੱਕ ਬਦਬਖਤ ਨੇ ਉਹਦੇ ਸਿਰ ਦੇ ਉਹਦੇ ਵਿੱਚ ਜੁੱਤੀਆਂ ਦਾ ਹਾਰ ਬਣਾ ਕੇ ਨਾ ਪਾਣ ਦੀ ਕੋਸ਼ਿਸ਼ ਕੀਤੀ। ਉੱਥੇ ਪੁਲਿਸ ਆ ਗਈ ਤੇ ਉਹਨਾਂ ਨੇ ਉਸ ਤੋਂ ਫੜਿਆ। ਉਹਨਾਂ ਨੇ ਜਦੋਂ ਉਹਨਾਂ ਤੇ ਕਟਾਪਾ ਫੇਰਿਆ ਨਾ ਜੀ, ਤੇ ਉਹਨਾਂ ਦਾ ਇਲਾਜ ਵੀ ਸਰ ਗੰਗਾ ਰਾਮ ਹਸਪੀਟਲ ਦੇ ਵਿੱਚ ਹੀ। ਹਾਂ, ਉੱਥੇ ਗੰਗਾ ਰਾਮ ਬਿਲਡਿੰਗ ਵੀ ਮਾਲ ਰੋਡ ਤੇ। ਬਲਕਿ ਮੈਂ ਕਹਿੰਦਾ ਕਿ ਤੁਸੀਂ ਇੱਥੋਂ ਸ਼ੁਰੂ ਹੋ ਜਾਓ, ਜਿੱਥੇ ਉਹ ਜ਼ਮਜ਼ਮਾਂ ਤੋਪ ਲੱਗੀ ਹੋਈ ਆ, ਉੱਥੋਂ ਲੈ ਕੇ ਨਹਿਰ ਤੱਕ, ਜਿੱਥੇ ਤੱਕ ਯਾਨੀ ਕਿ ਲਾਹੌਰ ਉਸ ਦੌਰ ਦਾ ਹੈ ਸੀ ਨਾ, ਉਹ ਤੁਹਾਨੂੰ ਸੱਜੇ ਦੇਖ ਲਓ, ਖੱਬੇ ਦੇਖ ਲਓ, ਜੋ ਵੀ ਬਿਲਡਿੰਗ ਆ ਨਾ, ਉਹ ਗੰਗਾ ਰਾਮ ਦਾ ਹੀ ਨਾ। ਪੂਰੇ ਲਾਹੌਰ ਦੇ ਵਿੱਚ ਜਿਹੜੇ ਦਰਖਤਾਂ ਦਾ ਕੰਮ ਆ ਨਾ ਜੀ, ਉਹ ਵੀ ਸਰ ਗੰਗਾ ਰਾਮ ਨੇ ਕੀਤਾ। ਹਾਂਜੀ, ਤੇ ਜਿਹੜੇ ਰਾਣਾ ਸਾਹਿਬ ਇੱਕ ਕਹਿੰਦੇ ਆ ਵੀ ਗੁਲਬਰਗ ਤੇ ਮਾਡਲ ਟਾਊਨ, ਹਾਂਜੀ, ਇਹ ਵੀ ਉਹਨਾਂ ਦਾ ਕੋਈ? ਹਾਂਜੀ, ਇਹ ਬਲਕਿ ਉਹ ਜੀ ਅਗਰ ਜੇ ਦੇਖਿਆ ਜਾਏ ਤੇ ਉਹ ਬਿਲਕੁਲ ਜਿਹੜਾ ਵਾ ਨਾ ਜਦੀਦ ਯਾਨੀ ਕਿ ਜਿਹੜਾ ਵਾ ਨਾ ਟਾਊਨ ਪਲਾਨਰ ਸੀ। ਲਾਹੌਰ ਦੇ 'ਚ 2 ਹੀ ਆਬਾਦੀਆਂ ਨਵੀਆਂ ਯਾਨੀ ਕਿ ਜਿਹੜੀਆਂ ਵਾ ਨਾ ਉਸ ਦੌਰ 'ਚ ਬਣੀਆਂ, ਗੁਲਬਰਗ ਤੇ ਮਾਡਲ ਟਾਊਨ, ਤੇ ਉਹ ਵੀ ਉਹਨਾਂ ਨੇ ਡਿਜ਼ਾਈਨ ਕੀਤੀਆਂ ਸੀ। ਉਹਨਾਂ ਦਾ ਹੀ ਯਾਨੀ ਕਿ ਜਿਹੜਾ ਵਾ ਨਾ ਸਾਰਾ ਨਕਸ਼ਾ ਉਹ ਉਹਨਾਂ ਦੀ ਹਦਾਇਤ ਦੇ ਤਹਿਤ ਹੀ ਔਰ ਅੱਜ ਵੀ ਗੁਲਬਰਗ ਤੇ ਮਾਡਲ ਟਾਊਨ ਜਿਹੜਾ ਵਾ ਨਾ ਉਹ ਬਿਲਕੁਲ ਅਲੱਗ ਹੀ ਆ। ਡਿਫੈਂਸ ਵਗੈਰਾ ਜੋ ਮਰਜ਼ੀ ਬਣ ਗਿਆ, ਲੇਕਿਨ ਉਹ ਕੋਈ ਵੀ ਮਾਡਲ ਟਾਊਨ ਤੇ ਗੁਲਬਰਗ ਨਹੀਂ ਬਣਿਆ। ਸਹੀ ਗੱਲ ਹੈ, ਕਿ ਇਸੇ ਵਾਸਤੇ ਉਹਨਾਂ ਨੂੰ ਫਾਦਰ ਆਫ ਮਾਡਰਨ ਲਾਹੌਰ ਵੀ ਕਿਹਾ ਜਾਂਦਾ।
ਤੇ ਰਾਣਾ ਸਾਹਿਬ ਕਹਿੰਦੇ ਆ ਕਿ ਜਿਹੜਾ ਆਪਣਾ ਫੈਸਲਾਬਾਦ ਵਾਲਾ ਘੰਟਾ ਘਰ ਆ, ਹਾਂ, ਇਹਦੇ ਬਾਰੇ 'ਚ ਵੀ ਇਹੀ ਕਿਹਾ ਜਾਂਦਾ ਕਿ ਇਹ ਵੀ ਉਹਨਾਂ ਨੇ ਡਿਜ਼ਾਈਨ ਕੀਤਾ। ਇਹ ਵੀ ਉਹਨਾਂ ਦੇ ਡਿਜ਼ਾਈਨ ਕਰ, ਯਾਨੀ ਕਿ ਸ਼ੈ ਕਿਹੜੀ ਹੈ ਕਿ ਜਿਹੜੀ ਉਹਨਾਂ ਨੇ ਡਿਜ਼ਾਈਨ ਨਹੀਂ ਕੀਤੀ? ਹਾਂ, ਨਹੀਂ ਜੀ, ਕੋਈ ਨਹੀਂ ਹੈ, ਸਾਰੇ ਦੇ ਸਾਰਾ ਯਾਨੀ ਕਿ ਜਿਹੜਾ ਵਾ ਨਾ। ਪਰ ਅੱਜ ਕੱਲ ਤਾਂ ਗੰਗਾਪੁਰ ਜਿਹੜਾ ਨੇ ਇੱਕੋ ਵਜ੍ਹਾ ਤੋਂ ਮਸ਼ਹੂਰ ਆ ਕਿ ਉੱਥੇ ਤਾਂ ਤੰਬਾਕੂ ਬੜਾ ਚੰਗਾ ਆਉਂਦਾ ਵਾ, ਤੇ ਜੋ ਵੀ ਹੁੱਕਾ ਪੀਣੇ ਵਾਲਾ ਨਾ ਉਹਨੂੰ ਪੁੱਛ ਲਓ ਵੀ ਗੰਗਾਪੁਰ ਕਿੱਥੇ ਆ, ਉਹ ਦੱਸ ਦੇਗਾ। ਬਾਕੀ ਗੰਗਾ ਰਾਮ ਦਾ ਉਹਨੂੰ ਕੋਈ ਨਹੀਂ ਪਤਾ। ਗੰਗਾ ਰਾਮ ਦਾ ਉਹਨੂੰ ਕੋਈ ਨਹੀਂ ਪਤਾ। ਅੱਛਾ ਰਾਣਾ ਸਾਹਿਬ, ਜਿਹੜਾ ਜਿੱਥੋਂ ਤੁਸੀਂ ਵੀ ਪੜ੍ਹੇ ਆ, ਫਿਲਮ ਐਂਡ ਪ੍ਰੋਡਕਸ਼ਨ ਤੇ ਸਕ੍ਰਿਪਟ ਰਾਈਟਿੰਗ ਦੇ ਤੁਸੀਂ ਜਿੱਥੋਂ ਤਾਲੀਮ ਹਾਸਲ ਕੀਤੀ ਆ, NCA, ਠੀਕ ਹੈ ਜੀ, ਕਹਿੰਦੇ ਆ ਉਹ ਇਹਨਾਂ ਦਾ ਤਾਂ ਉਹ ਡਿਜ਼ਾਈਨ ਕਰਦਾ ਤਾਂ ਹੈ ਹੀ ਆ, ਲੇਕਿਨ ਇੱਕ ਜਿਹੜੀ ਵੀ ਉਹ ਪੂਰੇ ਪਾਕਿਸਤਾਨ ਦੇ ਵਿੱਚ ਉਹ ਇੱਕੋ ਹੀ ਆ। ਹਾਂਜੀ, ਉਹ ਕਿਉਂਕਿ ਆਰਟ ਦੀ ਤਾਲੀਮ ਦੇਣੇ ਵਾਲਾ ਨਾ, ਹੁਣ ਤਾਂ ਪ੍ਰਾਈਵੇਟ ਸੈਕਟਰ ਵਿੱਚ ਕੁਝ ਹੋ ਗਿਆ, ਲੇਕਿਨ ਹਲੇ ਵੀ ਯਾਨੀ ਕਿ ਆਰਟ ਦੀ ਤਾਲੀਮ ਦੇਣ ਦਾ ਵਾਹਿਦ ਅਦਾਰਾ ਜਿਹੜਾ ਵਾ ਨਾ ਇਹ ਉਹ ਹੈਗਾ ਸੀ ਮਿਊ ਸਕੂਲ ਆਫ ਆਰਟਸ। ਮਿਊ ਸਕੂਲ ਆਫ ਆਰਟਸ। ਤੇ ਹੁਣ ਜਿਹੜਾ ਬਾਅਦ 'ਚ ਫਿਰ ਸਾਡੇ, ਕਿਉਂਕਿ ਅਦਾਰਾ ਨਵਾਂ ਨਹੀਂ ਬਣਾਉਂਦੇ, ਅਸੀਂ ਨਾਂ ਨਵਾਂ ਰੱਖ ਦਿੰਦੇ ਹਾਂ, ਅਸੀਂ ਨੈਸ਼ਨਲ ਕਾਲਜ ਆਫ ਆਰਟਸ ਉਹਨੂੰ ਕਰ ਦਿੱਤਾ ਹੈ। ਤੇ ਇਹ ਯਾਨੀ ਕਿ ਸਾਡੀ ਅਚੀਵਮੈਂਟ ਇਹੀ ਆ ਕਿ ਅਸੀਂ ਯਾਨੀ ਕਿ ਜਿਹੜਾ ਵਾ ਨਾ ਇੱਕ ਮਕਾਨ ਨਹੀਂ ਅਸੀਂ ਨਵਾਂ ਬਣਾਉਂਦੇ, ਅਸੀਂ ਉਹ ਪੁਰਾਣੇ ਦੀ ਤਖਤੀ ਲਾ ਕੇ ਨਵੇਂ ਦੀ ਤਖਤੀ ਲਾ ਦਿੰਦੇ ਹਾਂ। ਲਓ ਜੀ, ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਮੈਂ ਆਪਣੀ ਵੀਡੀਓ ਰਾਹੀਂ ਇਹ ਆਪਣੇ ਜਿਹੜੀ ਸਾਡੀਆਂ ਸਰਕਾਰਾਂ, ਅਸੀਂ ਅਪੀਲ ਕਰਾਂਗੇ ਆਪਣੀ ਸਰਕਾਰਾਂ ਨੂੰ ਕਿ ਇਹ ਇਹੋ ਜਿਹੇ ਜਿਹੜੇ ਸਾਡੇ ਹੀਰੋਜ਼ ਆ, ਜਿਨ੍ਹਾਂ ਦਾ ਜਿਹੜੇ ਇੱਥੋਂ ਦਾ ਹੀ ਜੰਮਪਲ ਵੀ ਹੈ ਜਿਨ੍ਹਾਂ ਦਾ, ਉਹਨਾਂ ਦੇ ਨਾਂ ਤੇ ਸੜਕਾਂ ਦੇ ਨਾਂ ਨਾ ਰੱਖੋ, ਬਲਕਿ ਉਹਨਾਂ ਨੂੰ ਨਿਸਾਬ ਦੇ ਵਿੱਚ ਸ਼ਾਮਲ ਕਰੋ, ਬੱਚਿਆਂ ਨੂੰ ਪੜ੍ਹਾਓ, ਅੱਗੇ ਲੈ ਕੇ ਆਓ। ਇਹ ਪਤਾ ਲੱਗੇ ਸਾਨੂੰ ਕਿ ਸਾਡੇ ਜਿਹੜੇ ਜਿਹਨੂੰ ਅਸੀਂ ਸੁਣਦੇ ਕੰਨ ਸਾਡੇ, ਅਸੀਂ ਐਡੇ ਹੋ ਗਏ ਕਿ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ, ਪਰ ਸਾਨੂੰ ਇਹ ਨਹੀਂ ਪਤਾ ਹੈਗਾ ਇੱਕ ਸਰ ਗੰਗਾ ਰਾਮ ਦੇ ਹਸਪਤਾਲ ਤੋਂ ਇਲਾਵਾ ਵੀ ਉਹਨਾਂ ਨੇ ਕੀ ਕੁਝ ਕੀਤਾ ਆ। ਇਹ ਸਾਡੀ ਕੌਮ ਨੂੰ, ਸਾਡੇ ਪੰਜਾਬ ਨੂੰ ਇਹ ਪਤਾ ਚੱਲਣਾ ਚਾਹੀਦਾ ਤੇ ਸਾਡੀ ਸਰਕਾਰਾਂ ਨੂੰ ਇਹਦੇ ਉੱਤੇ ਬਹੁਤ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਆ। ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਇਸੇ ਦੇ ਨਾਲ ਦਿਓ ਇਜਾਜ਼ਤ। ਰੱਬ ਰੱਖ। ਰੱਬ ਰੱਖ।